व्यूअर्स वेलकम बैक इन आवर प्रोग्राम। सो व्यूअर्स हुण आपां सैगमेंट दे विच एक साडे बहुत ही प्यारे पाकिस्तानी वीर ने गुरुद्वारा करतारपुर साहिब दे दर्शन कीते ने अते बड़ी ही भावपूरत ते जज्बाती लिखत जिहड़ी है सानू भेजी है, जिस लिखत नाल करतारपुर साहिब दी बहुत ही खूबसूरत जिहड़ियां तस्वीरां ने ਉਹ ਸਾਨੂੰ ਮਿਲੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ, ਲਿਖਤ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਜਿਹੜੇ ਪਾਕਿਸਤਾਨੀ ਵੀਰ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਸਾਨੂੰ ਮਿਲਣ ਵੀ ਆਏ ਸਾਡੇ ਸਟੂਡੀਓ 'ਚ, ਪਰ ਹਮੇਸ਼ਾ ਉਹਨਾਂ ਦੀ ਚਾਹਨਾ ਹੁੰਦੀ ਹੈ ਵੀ ਉਹਨਾਂ ਦਾ ਨਾਂ ਨਾ ਲਿਆ ਜਾਏ। ਇਹ ਉਹਨਾਂ ਦੀ ਹੰਬਲਨੈਸ ਹੈ, ਹਿਊਮਿਲਿਟੀ ਹੈ, ਔਰ ਅਸੀਂ ਉਹਨਾਂ ਦੇ ਇਸ ਵਿਚਾਰ ਦਾ ਜਾਂ ਉਹਨਾਂ ਦੀ ਇਸ ਚਾਹਨਾ ਦਾ ਰਿਸਪੈਕਟ ਕਰਦੇ ਹਾਂ। ਉਹਨਾਂ ਦਾ ਨਾਂ ਨਹੀਂ ਲਵਾਂਗੇ, ਪਰ ਜਿਹਨੂੰ ਜੇ ਕਹਿਣਾ ਹੋਏ ਕਿ ਵੀ ਮੈਂ ਜਦੋਂ ਇਹ ਲਿਖਤ ਪੜ੍ਹ ਵੀ ਰਿਹਾ ਸੀ ਔਰ ਮੇਰੇ ਅੱਖਾਂ 'ਚੋਂ ਅੱਥਰੂ ਵੀ ਵਗ ਰਹੇ ਸੀ, ਕਿਉਂਕਿ ਦੇਖੋ ਜਿਵੇਂ ਅਸੀਂ ਅੱਜ ਪਹਿਲੇ ਸੈਗਮੈਂਟ 'ਚ ਲੰਬੀ ਚੌੜੀ ਗੱਲਬਾਤ ਕੀਤੀ ਕਿ ਜਿਹੜੀ ਸਾਂਝ ਆਸ਼ੇ ਦੀ ਹੁੰਦੀ ਹੈ, ਅਸੂਲ ਦੀ ਹੁੰਦੀ ਹੈ, ਜਿਹੜੀ ਮੁਹੱਬਤ, ਜਿਹੜੀ ਸਪੋਰਟ, ਜਿਹੜੀ ਸੋਲੀਡੈਰਿਟੀ, ਜਿਹੜਾ ਇਸ਼ਕ, ਜਿਹੜੀ ਸਾਂਝ ਉਸ 'ਚੋਂ ਪੈਦਾ ਹੁੰਦੀ ਹੈ, ਉਹਨੂੰ ਤੁਸੀਂ ਬਿਲੀਅਨਸ ਆਫ ਡਾਲਰਸ ਨਾਲ ਨਾ ਖਰੀਦ ਸਕਦੇ ਹੋ, ਨਾ ਬਣਾ ਸਕਦੇ ਹੋ, ਨਾ ਤੁਸੀਂ ਖੋ ਸਕਦੇ ਹੋ। ਇਹ ਇੱਕ ਐਸਾ ਸਰਮਾਇਆ ਹੁੰਦਾ ਔਰ ਉਹਨਾਂ ਦੀ ਲਿਖਤ ਹੈ ਉਹਦੇ 'ਚ ਉਹਨਾਂ ਨੇ ਅਸਲਾਮ ਅਲੈਕਮ finally I was able to make the journey to Shri Kartarpur Sahib. Although the distance is not much, it is really a day trip. It was a privilege for me to be able to pay my respects to the memory and works of Baba Guru Nanak Sahib. उन्होंने कहा जी खीर मैं अपनी करतारपुर साहब की जियारत करन च सफल रहा, कामयाब रहा। बेशक ये कोई ज़्यादा फासला तो नहीं है, पर एक दिन ਦੀ ट्रिप है और मेरे लिए ये माण वाली गल सी कि मैं अपना सत्कार, अपना अकीदा ਜਿਹੜਾ ਹੈ ਉਹ ਬਾਬਾ ਗੁਰੂ ਨਾਨਕ ਸਾਹਿਬ ਦੇ ਜਿਹੜਾ ਯਾਦ ਦੇ ਵਿੱਚ ਉਹਨਾਂ ਦੇ ਮੁਕਾਮ ਤੇ ਭੇਟ ਕਰਨ 'ਚ ਕਾਮਯਾਬ ਹੋਇਆ। Although my real desire was to pay the visit to Shri Kartarpur Sahib before the corridor development, I really wanted to see and feel the pristine rural surroundings of where the great personality actually lived and personally demonstrated how life ought to be spent by his followers. ਉਹ ਕਹਿੰਦੇ ਨੇ ਕਿ ਬੇਸ਼ੱਕ ਮੇਰੀ ਇਹ ਚਾਹਨਾ ਸੀ ਕਿ ਮੈਂ ਕਰਤਾਰਪੁਰ ਸਾਹਿਬ ਦੇ ਉਦੋਂ ਦੀਦਾਰ ਕਰਦਾ ਜਦੋਂ ਅਜੇ ਉਸ ਕੋਰੀਡੋਰ ਦੀ ਡਿਵੈਲਪਮੈਂਟ ਨੂੰ ਨਹੀਂ ਸੀ ਸ਼ੁਰੂ ਹੋਈ ਔਰ ਉਸ ਦੀ ਜਿਹੜੀ ਖੂਬਸੂਰਤ ਕੁਦਰਤੀ ਆਲੇ ਦੁਆਲੇ ਸਰਾਊਂਡਿੰਗ, ਜਿੱਥੇ ਮਹਾਨ ਗੁਰੂ ਜਿਨ੍ਹਾਂ ਨੇ ਰਹੇ ਉੱਥੇ ਉਹਨਾਂ ਨੇ ਨਿਵਾਸ ਕੀਤਾ ਔਰ ਉਹਨਾਂ ਨੇ ਆਪਣੇ ਫੋਲੋਅਰਸ ਨੂੰ, ਆਪਣੇ ਮੁਰੀਦਾਂ ਨੂੰ ਪਰਸਨਲੀ ਇਹ ਦੱਸਿਆ ਕਿ ਜ਼ਿੰਦਗੀ ਕਿਵੇਂ ਜੀਵੀ ਜਾਂਦੀ ਹੈ। I wanted to see it before the bulldozers came in for the construction of modern Gurdwara Sahib complex, but this was not to be my loss. ਉਹਨਾਂ ਨੇ ਕਿਹਾ ਕਿ ਵੀ ਮੈਂ ਚਾਹੁੰਦਾ ਸੀ ਕਿ ਜਦੋਂ ਤੱਕ ਅਜੇ ਬੁਲਡੋਜ਼ਰ ਆ ਕੇ ਉੱਥੇ ਕੰਸਟਰਕਸ਼ਨ ਔਰ ਦੂਸਰੇ ਦੇ ਵਿੱਚ ਨਾ ਰੁੱਝ ਜਾਣ ਔਰ ਜਿਵੇਂ ਅੱਜ ਮਾਡਰਨ ਗੁਰਦੁਆਰਾ ਕੰਪਲੈਕਸ ਬਣਿਆ ਉਸ ਤੋਂ ਪਹਿਲਾਂ ਓਰੀਜਨਲ ਫਾਰਮ 'ਚ ਦੇਖਾਂ, ਪਰ ਇਹ ਮੇਰੇ ਭਾਗਾਂ 'ਚ ਨਹੀਂ ਸੀ ਔਰ ਇਹ ਮੇਰਾ ਨੁਕਸਾਨ ਹੈ। ਈਵਨ ਨਾਓ ਇਹ ਹੁਣ ਆਪਣੀ ਵਿਜ਼ਿਟ ਦੀ ਗੱਲ ਕਰਦੇ ਨੇ in spite of development of the complex ਔਰ ਦਰਸ਼ਕ ਜਿਹੜੀਆਂ ਪਿਕਚਰਸ ਬੈਕਗਰਾਉਂਡ ਇਹ ਉਹਨਾਂ ਦੀ ਗਿਫਟ ਹੈ, ਜਿੱਥੇ ਉਹਨਾਂ ਨੇ ਆਪਣੇ ਉਸ ਚਾਹਨਾ ਨੂੰ ਜਿਹੜੀ ਉਹਨਾਂ ਦੀ ਡਿਜ਼ਾਇਰ ਸੀ ਰੱਬ ਨੇ ਪੂਰਾ ਕੀਤਾ। ਉੱਥੇ ਉਹਨਾਂ ਨੇ ਆਪਣੇ ਕੈਮਰੇ ਦੇ ਨਾਲ ਜਿਹੜੀਆਂ ਉਹਨਾਂ ਨੇ ਗਿਫਟ ਕਿਹਾ ਔਰ ਅਸੀਂ ਸਿਰ ਮੱਥੇ ਤੇ ਸਾਡੀ ਸਾਰਿਆਂ ਦੇ ਲਈ ਉਹਨਾਂ ਵੱਲੋਂ ਭੇਜੀਆਂ ਇਹ ਤਸਵੀਰਾਂ, ਇਹ ਗਿਫਟ। ਈਵਨ ਨਾਓ in spite of the development of the complex, one is still able to feel the serenity, purity of the place and feel the peace of the surroundings. कि ਇਹਦੇ ਬਾਵਜੂਦ ਕਿ ਕੰਪਲੈਕਸ ਪੂਰਾ ਹੁਣ ਡਿਵੈਲਪ ਹੈ, ਜ਼ਾਹਰ ਹੈ ਮਾਡਰਨ ਲਾਈਨ ਦੇ ਉੱਤੇ ਹੈ, ਪਰ ਉਹਨਾਂ ਨੇ ਕਿਹਾ ਵੀ ਅਜੇ ਵੀ ਤੁਸੀਂ ਉੱਥੇ ਇੱਕ ਸਾਦਾਪਨ, ਇੱਕ ਪਵਿੱਤਰਤਾ, ਇੱਕ ਇਕਾਂਤ, ਇੱਕ ਉਸ ਮਾਹੌਲ ਦੇ ਵਿੱਚ ਜਿਹੜਾ ਇੱਕ ट्रैंक्विलिटी है, पीस है, उसनूं तुसीं महसूस कर सकते हो। Unfortunately, the place looked incomplete
without Sikh yatris, as none are able to cross over the razor wire wall, quote unquote, by ਹਿੰਦੂਤਵਾ। ਉਹਨਾਂ ਨੇ ਕਿਹਾ ਪਰ ਮੰਦੇ ਭਾਗਾਂ ਨੂੰ ਬਦਕਿਸਮਤੀ ਨਾਲ ਇਹ ਉਹ ਥਾਂ ਨਾਮੁਕੰਮਲ ਲੱਗਦਾ ਹੈ ਕਿਉਂਕਿ ਉੱਥੇ ਸਿੱਖ ਯਾਤਰੀਆਂ ਨੂੰ ਆਉਣ ਤੋਂ ਰੋਕਿਆ ਗਿਆ ਹੈ। ਔਰ ਰੇਜ਼ਰ ਥਿਨ ਜਿਵੇਂ ਇੰਨੀ ਕੁ ਉਹ ਥਾਂ ਹੈ ਜਿਹੜੀ ਕੋਰੀਡੋਰ ਦੀ, ਔਰ ਹਿੰਦੂ ਤਵੀਆਂ ਨੇ ਜਿਵੇਂ ਉੱਥੇ ਕੱਲਾ ਆਇਰਨ ਕਰਟਨ ਹੀ ਨਹੀਂ, ਜਿਸ ਕਿਸਮ ਦੀ ਨਫ਼ਰਤ ਦੀ ਦੀਵਾਰ ਤਾਂ ਉਹ ਖੜੀ ਪਿਛਲੇ 74 ਸਾਲ ਤੋਂ ਕਰ ਰਹੇ ਨੇ। ਪਰ ਈਵਨ ਅਸੀਂ ਇਸ ਮੁਕਾਮ ਤੇ ਦੇਖਦੇ ਹਾਂ ਕਿ ਸਾਕਾ ਨਨਕਾਣਾ ਸਾਹਿਬ ਦੇ ਮੌਕੇ ਦੇ ਉੱਤੇ ਉਹਨਾਂ ਨੇ ਸਾਨੂੰ ਆਪਣੀ 100 ਸਾਲ ਦੀ ਉਸ ਧਰਤੀ ਦੀ ਹਿਸਟਰੀ ਨਾਲ ਵੀ ਨਹੀਂ ਜੁੜਨ ਦਿੱਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇੱਕ ਮੰਦੇ ਭਾਗਾਂ ਵਾਲੀ ਗੱਲ ਹੈ। I prayed to the Almighty, the creator of this universe, that one day all the Sikhs of this world, particularly those who are in Hindutva capture, be able to visit। ਕਿ ਮੈਂ ਉੱਥੇ ਖਲੋ ਕੇ ਰੱਬ ਅੱਲਾਹ ਤਾਲਾ ਇਸ ਸਾਰੀ ਕਾਇਨਾਤ ਨੂੰ ਬਣਾਉਣ ਵਾਲੇ ਖਾਲਕ ਦੇ ਅੱਗੇ ਦੁਆ ਕੀਤੀ ਕਿ ਇੱਕ ਦਿਨ ਐਸਾ ਆਏ ਕਿ ਦੁਨੀਆ ਭਰ ਦੇ ਸਿੱਖ ਖਾਸ ਤੌਰ ਤੇ ਜਿਹੜੇ ਹਿੰਦੂਤਵਾ ਦੀ ਜਕੜ ਦੇ ਵਿੱਚ ਕੈਦ ਦੇ ਵਿੱਚ ਫਸੇ ਹੋਏ ਨੇ ਉਹ ਇੱਥੇ ਆ ਕੇ ਖੁੱਲੇ ਦੀਦਾਰ ਕਰ ਸਕਣ। ਇਨ ਪਾਰਟਿਕੂਲਰ ਖਾਸ ਤੌਰ ਤੇ ਆਈ ਪ੍ਰੇਡ that very soon you and Bibi Neelam Kaur are able to visit with full state protocol offered to our brotherly neighboring country ਖਾਲਿਸਤਾਨ। So nice। ਉਹਨਾਂ ਨੇ ਕਿਹਾ ਕਿ ਜੀ ਮੈਂ ਖਾਸ ਤੌਰ ਤੇ ਇਹ ਵੀ ਪ੍ਰੇ ਕੀਤੀ ਕਿ ਤੁਸੀਂ ਔਰ ਬੀਬੀ ਨੀਲਮ ਕੌਰ ਇੱਕ ਦਿਨ ਐਸਾ ਆਏ ਕਿ ਸਟੇਟ ਪ੍ਰੋਟੋਕਾਲ, ਹੁਣ ਤੁਸੀਂ ਦੇਖ ਲਓ ਸਟੇਟ ਝੰਡੇ ਵਾਲੀ ਗੱਡੀ ਅੱਗਾ ਪਿੱਛਾ। ਬਹੁਤ ਸ਼ੁਕਰੀਆ ਭਾਈ ਜਾਨ। ਅਸੀਂ ਤਾਂ ਉਸ ਧਰਤੀ ਦੀ ਮੁਬਾਰਕ ਧਰਤੀ ਦੀ ਪਾਕ ਜਿਹੜੀ ਖਾਕ ਹੈ ਉਸ ਨੂੰ ਮੱਥੇ ਤੇ ਲਾਉਣ ਲਈ ਤਰਸਦੇ ਹਾਂ। ਔਰ ਜ਼ਾਹਰ ਹੈ ਕਿ ਜਿਵੇਂ ਤੁਸੀਂ ਖੁੱਲੀਆਂ ਬਾਹਾਂ ਨਾਲ ਪਾਕਿਸਤਾਨੀ ਆਵਾਮ, ਸਾਡੇ ਮੁਸਲਮਾਨ ਭੈਣਾਂ ਭਰਾ ਸਾਨੂੰ ਨਵਾਜ਼ਦੇ ਨੇ, ਪਿਆਰਦੇ ਨੇ, ਇਸ ਤੋਂ ਵੱਡਾ ਪ੍ਰੋਟੋਕਾਲ ਸਾਡੇ ਲਈ ਕੀ ਹੈ। ਪਰ ਜ਼ਾਹਰ ਹੈ ਕਿ ਜਿਹੜੀ ਸਪਿਰਿਟ ਹੈ ਜਿਹੜੀ ਆਜ਼ਾਦੀ ਦੀ, ਕਿ ਖਾਲਿਸਤਾਨ ਦੀ ਆਜ਼ਾਦੀ, ਔਰ ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਰੇਜ਼ਰ ਵਾਇਰ ਵਾਲ ਬਣ ਕੇ ਉੱਥੇ ਭਾਰਤੀ ਕਬਜ਼ੇ 'ਚ ਕੈਦ ਸਿੱਖਾਂ ਨੂੰ ਉਹਨਾਂ ਦੇ ਇਸ ਪਾਵਨ ਧਰਤੀ ਤੋਂ ਮਹਿਰੂਮ ਰੱਖਿਆ ਗਿਆ। ਸੋ ਉਹਦੇ 'ਚ ਉਹਨਾਂ ਨੇ ਕਿਹਾ ਐਂਡ ਆਫਰਡ ਬ੍ਰਦਰ ਔਰ ਐਜ਼ ਏ ਗਿਫਟ I am able to send you a few pictures taken from my mobile phone camera. I am sure you will like it. Maybe these are useful for you in your materials। ਬਿਲਕੁਲ ਭਾਈ ਜਾਨ, ਹੁਣ ਤੁਹਾਡਾ ਨਾਮ ਹੈ ਨਹੀਂ ਲੈਣਾ ਲੇਕਿਨ ਇਸ ਤੋਂ ਕੀਮਤੀ ਹੋਰ ਕੀ ਤੋਹਫਾ ਹੋ ਸਕਦਾ ਹੈ। ਔਰ ਕੱਲਾ ਇਹ ਤੋਹਫਾ ਅਸੀਂ ਆਪਣੇ ਡਰਾਇੰਗ ਰੂਮ 'ਚ ਨਹੀਂ ਰੱਖਿਆ, ਇਸ TV 84 ਦੀ ਸਕਰੀਨ ਰਾਹੀਂ ਇਹ ਲੱਖਾਂ ਘਰਾਂ 'ਚ ਹੀ ਨਹੀਂ ਲੱਖਾਂ ਦਿਲਾਂ ਦੇ ਵਿੱਚ ਉਤਰਿਆ। ਔਰ ਇਹ ਘਰਾਂ ਵਾਲੇ ਤੋਹਫੇ ਤਾਂ ਵਕਤ ਨਾਲ ਪੁਰਾਣੇ ਹੋ ਜਾਂਦੇ ਨੇ, ਟੁੱਟ ਜਾਂਦੇ ਨੇ, ਪਰ ਇਹ ਜਿਹੜਾ ਮੁਹੱਬਤ ਦਾ ਤੋਹਫਾ ਹੈ, ਔਰ ਇਹ ਮੁਹੱਬਤ ਦਾ ਤੋਹਫਾ, ਇਹ ਉਹ ਸਾਂਝਾਂ ਦੀ ਗੱਲ ਜਿਸ ਨੂੰ ਅਲਾਮਾ ਇਕਬਾਲ ਨੇ ਜਿਸ ਨਾਨਕ ਨਜ਼ਮ ਦੇ ਨਾਲ ਜਿਹੜਾ ਉਹ ਸਾਂਝਾਂ ਜੋੜੀਆਂ, ਔਰ ਜਿਸ ਨੂੰ ਭਾਈ ਮਰਦਾਨੇ ਦੀ ਰਬਾਬ, ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਸਾਂਝ, ਸਾਈਂ ਮੀਆਂ ਮੀਰ ਔਰ ਗੁਰੂ ਅਰਜਨ ਸਾਹਿਬ ਦੀ ਸਾਂਝ, ਔਰ ਅੱਜ ਮੁਸਤਕਬਿਲ ਦੇ ਅੱਜ ਦੇ ਪੀਰੀਅਡ 'ਚ ਦੋਨਾਂ ਕੌਮਾਂ ਦੀ ਸਾਂਝ ਬਹੁਤ ਜਲਦੀ ਸਾਡੇ ਦੋਨਾਂ ਮੁਲਕਾਂ ਦਾ, ਖਾਲਿਸਤਾਨ ਪਾਕਿਸਤਾਨ ਦਾ ਹਮਸਾਇਆ ਹੋਣਾ, ਤੇ ਫਿਰ ਖੁੱਲ੍ਹ ਕੇ ਗੱਲ ਵਕੜੀਆਂ ਔਰ ਖੁੱਲ੍ਹ ਕੇ ਉਹੀ ਪੋਠੋਹਾਰ ਦੇ ਅਲਗੋਜ਼ੇ, ਉਹੀ ਧਰਤੀ ਦੀ ਹੀਰ ਔਰ ਉਹੀ ਧਰਤੀ ਦੇ ਢੋਲ ਔਰ ਉਹੀ ਗਿੱਧੇ, ਉਹੀ ਭੰਗੜੇ, ਉਹੀ ਸਾਂਝਾਂ ਉਸ ਧਰਤੀ ਦੀਆਂ, ਉਹਨਾਂ ਲੋਕਾਂ ਦੀਆਂ। ਔਰ ਜ਼ਾਹਰ ਹੈ ਕਿ ਮੁਬਾਰਕ ਧਰਤੀ ਦੋਵੇਂ ਪਾਸੇ ਦੀ ਜਿਹੜੀ ਆਪਸ ਦੇ ਵਿੱਚ ਅਸੀਂ ਖੁੱਲ੍ਹ ਕੇ ਬੈਠੀਏ, ਹੱਸੀਏ, ਔਰ ਸਾਡੀ ਤਾਕਤ ਦੁਨੀਆ ਦੇ ਵਿੱਚ ਇੱਕ ਯੂਨੀਕ ਤਾਕਤ ਖਾਲਿਸਤਾਨ ਪਾਕਿਸਤਾਨ ਦੀ ਬਣ ਕੇ ਉੱਭਰੇ ਇੱਕ ਰੋਲ ਮਾਡਲ ਦੇ ਤੌਰ ਤੇ। ਔਰ ਹਿੰਦੂਤਵਾ ਨੂੰ ਲੌਕ ਸਟਾਕ ਐਂਡ ਬੈਰਲ ਇੰਡੀਅਨ ਓਸ਼ਨਸ ਦੇ ਕੋਸੇ ਪਾਣੀਆਂ ਦੇ ਵਿੱਚ ਪ੍ਰਵਾਹ ਕਰ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਅਸੀਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੇ ਸ਼ਲੋਕਾਂ ਦੇ ਉੱਤੇ ਵਿਚਾਰ ਕਰਦੇ, ਅੱਜ ਵੀ 3 ਸ਼ਲੋਕ ਜਿਹੜੇ ਨੇ ਉਹ ਅਸੀਂ ਚੁਣੇ ਨੇ।
ਪਹਿਲਾ ਕਬੀਰ ਸਾਹਿਬ ਦਾ ਸ਼ਲੋਕ ਹੈ, ਕਬੀਰ ਜੋ ਮੈਂ ਚਿਤਵੋਂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿਤ ਨਾ ਹੋਏ। ਹੁਣ ਬਹੁਤ ਵਾਰ ਦੋ ਤਰ੍ਹਾਂ ਦੀਆਂ ਸਾਡੀਆਂ ਚਾਹਨਾਂ ਨੇ, ਜ਼ਾਹਰ ਹੈ ਇੱਕ ਤਾਂ ਦੁਨਿਆਵੀ ਖਾਹਿਸ਼ਾਂ ਨੇ, ਉਸ ਨੂੰ ਚਿਤਵੇ ਹੁੰਦਾ ਕਿ ਅਸੀਂ ਡਿਜ਼ਾਇਰ ਕਰਦੇ ਹਾਂ, ਅਸੀਂ ਚਿੱਤ ਮਨ ਨੂੰ ਹੀ ਕਹਿੰਦੇ ਨੇ, ਮਾਈਂਡ ਨੂੰ, ਦਿਮਾਗ ਦੇ ਵਿੱਚ ਜੋ ਖਿਆਲ ਚੱਲ ਰਹੇ ਨੇ, ਫੁਰਨੇ ਚੱਲ ਰਹੇ ਨੇ। ਹੁਣ ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਜੋ ਮੈਂ ਚਿਤਵੋਂ ਨਾ ਕਰੇ, ਕਿਆ ਮੇਰੇ ਚਿਤਵੇ ਹੋਏ। ਮੈਂ ਜੋ ਮਰਜ਼ੀ ਚਿਤਵਦਾ ਰਵਾਂ, ਜੋ ਮਰਜ਼ੀ ਡਿਜ਼ਾਇਰ ਕਰਾਂ, ਮੇਰੇ ਕਰਨ ਨਾਲ ਤਾਂ ਨਹੀਂ ਹੋਣਾ, ਮੇਰੇ ਚਿਤਵਨ ਨਾਲ ਤਾਂ ਨਹੀਂ ਹੋਣਾ। ਆਪਣਾ ਚਿਤਵਿਆ ਹਰ ਕਰੇ, ਜੋ ਮੇਰੇ ਚਿੱਤ ਨਾ ਹੋਏ। ਬਹੁਤ ਵਾਰ ਉਹ ਕੁਛ ਵਾਪਰਦਾ ਹੈ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਹ ਫਰਮਾਇਆ ਕਿ ਨਰ ਚਾਹਤ ਕਛ ਔਰੇ ਕੀ ਔਰੇ ਭਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਕਿ ਬੰਦਾ ਕੁਛ ਚਾਹੁੰਦਾ ਹੈ, ਚਿਤਵਣਾ ਡਿਜ਼ਾਇਰ ਤਾਂ ਹੀ ਹੁੰਦਾ ਹੈ, ਨਰ ਚਾਹਤ ਕੁਛ ਔਰੇ ਕੀ ਔਰੇ ਭਈ, ਕਿ ਹੋਰ ਦਾ ਹੋਰ ਹੋ ਜਾਂਦਾ। ਬਿਲਕੁਲ। ਔਰ ਚਿਤਵਤ ਰਹਿਓ ਠਗੌਰ, ਚਿੱਤ ਦੇ ਅੰਦਰ, ਮਨ ਦੇ ਅੰਦਰ ਡਿਜ਼ਾਇਰਸ ਦੌੜ ਰਹੀਆਂ, ਤੇ ਹੁੰਦਾ ਕੀ ਹੈ, ਨਾਨਕ ਫਾਸੀ ਗਲ ਭਰੀ। ਤੇ ਜਿਹੜਾ ਮਲਕੁਲ ਮੌਤ ਹੈ, ਇਜ਼ਰਾਈਲ ਹੈ, ਮੌਤ ਦਾ ਫਰਿਸ਼ਤਾ ਹੈ, ਜਮਰਾਜ ਹੈ, ਉਹ ਫਾਂਸੀ ਲੈ ਕੇ ਖੜਾ ਹੈ। ਉਹ ਕਹਿੰਦਾ ਵੀ ਪੁੱਤਰ ਆ ਜਾ, ਮੈਂ ਤੈਨੂੰ ਉਡੀਕ ਰਿਹਾ। ਔਰ ਜਿਵੇਂ ਕਬੀਰ ਸਾਹਿਬ ਨੇ ਇੱਕ ਥਾਂ ਫਰਮਾਇਆ ਕਿ ਵੀ ਬੱਚੇ ਦਾ ਅਸੀਂ ਜਨਮ ਦਿਨ ਮਨਾਉਂਦੇ ਹਾਂ ਕਿ ਵੀ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ, ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਦਕ ਲਾਡ ਤਰ, ਪੇਖਤ ਹੀ ਜਮ ਰਾਓ ਹਸ। ਜਿਵੇਂ ਮਾਂ ਬੱਚੇ ਨੂੰ ਪਿਆਰ ਕਰਦੀ, ਮੇਰਾ ਮੇਰਾ ਕਰ ਰਹੀ ਹੈ, ਤੇ ਜਿਹੜਾ ਮਲਕੁਲ ਮੌਤ ਹੈ ਉਹ ਹੱਸ ਰਿਹਾ ਹੈ। ਉਹ ਕਹਿੰਦੀ ਤੇਰਾ ਨਹੀਂ ਮੇਰਾ, ਇਹ ਮੇਰੇ ਵੱਲ ਤੁਰਿਆ ਆ ਰਿਹਾ। ਜਿਉਂ ਜਿਉਂ ਉਹਦੀ ਉਮਰ ਵੱਧ ਰਹੀ ਹੈ, ਉਹੀ ਹੈ ਵੀ ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਭਰੀ। ਔਰ ਕਬੀਰ ਸਾਹਿਬ ਦੇ ਇਸ ਸ਼ਲੋਕ ਨੂੰ ਫਿਰ ਦੋ ਸ਼ਲੋਕਾਂ ਦੇ ਨਾਲ, ਮਹੱਲਾ ਤੀਸਰਾ ਔਰ ਮਹੱਲਾ ਪੰਜਵਾਂ, ਉਹਨਾਂ ਨੇ ਵੀ ਕਬੀਰ ਸਾਹਿਬ ਨੂੰ ਐਟਰੀਬਿਊਟ ਕੀਤਾ, ਪਰ ਇਸ ਖੇਡ ਨੂੰ ਸਮਝਾਇਆ ਕਿ ਵੀ ਸਾਡੇ ਚਿੱਤ ਦਾ ਚਿਤਵਣਾ ਕੀ ਹੈ ਤੇ ਅਕਾਲ ਪੁਰਖ ਦਾ ਹੁਕਮ, ਉਹਦੀ ਖੇਡ ਕੀ ਹੈ। ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ, ਮਹੱਲਾ ਤੀਜਾ, ਚਿੰਤਾ ਭੀ ਆਪ ਕਰਾਏ ਸੀ, ਅਚਿੰਤ ਭੀ ਆਪੇ ਦੇ, ਨਾਨਕ ਸੋ ਸਾਲਾਹੀ ਹੈ, ਜੇ ਸਭਨਾ ਸਾਰ ਕਰੇ। ਹੁਣ ਬਹੁਤ ਵਾਰ ਅਸੀਂ ਸੋਚਦੇ ਕੁਛ ਹੁੰਦੇ ਆ, ਵਾਪਰਦਾ ਕੁਛ ਹੈ, ਜਿਹੜੇ ਅਸੀਂ ਗੱਲ ਕੀਤੀ ਕਬੀਰ ਸਾਹਿਬ ਦੇ ਥਾਟ ਨੂੰ ਅੱਗੇ ਤੋਰਦੇ ਹਾਂ। ਪਰ ਤੀਸਰੇ ਪਾਤਸ਼ਾਹ ਯਾਦ ਕਰਵਾਉਂਦੇ ਨੇ ਕਿ ਬਹੁਤ ਵਾਰ ਜਿਹੜਾ ਫੁਰਨਾ ਵੀ ਫੁਰਦਾ ਹੈ, ਇਹ ਸਾਡਾ ਨਹੀਂ ਹੁੰਦਾ, ਇਹ ਵੀ ਉਸ ਦੇ ਹੁਕਮ ਦੇ ਵਿੱਚ ਸਾਡੇ ਅੰਦਰ ਇਹ ਫੁਰਨਾ ਫੁਰ ਰਿਹਾ ਹੁੰਦਾ ਹੈ, ਉਹ ਖਿਆਲ ਦੌੜ ਰਿਹਾ ਹੁੰਦਾ ਹੈ ਦਿਮਾਗ ਦੇ ਵਿੱਚ, ਉਸ ਕਿਸਮ ਦੀਆਂ ਜਿਹੜੀਆਂ ਨੇ ਉਹ ਦੌੜਾਂ ਚੱਲ ਰਹੀਆਂ ਹੁੰਦੀਆਂ ਨੇ। ਔਰ ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ। ਤੇ ਜਦੋਂ ਉਸ ਰੱਬ ਨੂੰ ਲੱਗਦਾ ਹੈ ਕਿ ਭਾਈ ਉਸ ਨੇ ਸਾਨੂੰ ਕੱਢ ਲੈਣਾ ਹੈ, ਆਪਣੇ ਨਾਲ ਜੋੜਨਾ ਹੈ, ਅਚਿੰਤ, ਚਿੰਤਾ, ਵਰੀ, ਐਂਗਜ਼ਾਇਟੀ, ਜਿਹਦੇ 'ਚ ਸਾਰੀ ਦੁਨੀਆ ਫਸੀ ਹੋਈ ਹੈ, ਕੈਪਸੂਲਾਂ ਤੇ ਕੈਪਸੂਲ, ਗੋਲੀਆਂ ਤੇ ਗੋਲੀਆਂ, ਨੀਂਦ ਨਹੀਂ ਆਉਂਦੀ, ਕੀ ਹੈ ਜੀ, ਫਿਕਰ, ਪਰੇਸ਼ਾਨੀ, ਟੈਨਸ਼ਨ, ਅੱਜ ਕੱਲ੍ਹ ਤਾਂ ਲਫ਼ਜ਼ ਸਟ੍ਰੈਸ ਬਿਲਕੁਲ ਸਾਰਾ। ਪਰ ਉਹਨਾਂ ਕਿਹਾ ਵੀ ਇਹ ਜੇ ਰੱਬ ਚਾਹੇ ਤੇ ਚਿੰਤਾ ਤੋਂ ਕੱਢ ਸਕਦਾ ਹੈ, ਚਿੰਤ ਕਰ ਦਿੰਦਾ ਹੈ। ਜਦੋਂ ਤੁਹਾਡੇ ਥਾਟ ਹੀ ਨਹੀਂ ਰਹਿੰਦਾ, ਡਿਜ਼ਾਇਰ ਚੋਂ ਐਂਗਜ਼ਾਇਟੀ, ਐਂਗਜ਼ਾਇਟੀ ਚੋਂ ਸਟ੍ਰੈਸ, ਤੇ ਜੇ ਉਹ ਮਾਈਨਸ ਹੋ ਜਾਏ ਤੇ ਫਿਰ ਤੁਹਾਡੇ ਅੰਦਰ ਇਹ ਖਿਆਲ ਆ ਜਾਂਦਾ ਹੈ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕਹਿ ਤਿਨਾ ਵੀ ਰੋਜ਼ੀ ਦੇ। ਕਿ ਭਾਈ ਕਾਹਦੀ ਚਿੰਤਾ ਕਰਦੇ ਹੋ, ਉਹਨੇ ਥਲ ਦੇ ਉੱਤੇ ਜੀਵ ਪੈਦਾ ਕੀਤੇ ਨੇ, ਫਾਰਮ ਆਫ ਲਾਈਫ ਹੈ, ਪਾਣੀ 'ਚ ਕੀਤੇ ਨੇ, ਅਸਮਾਨ 'ਚ ਕੀਤੇ ਨੇ, ਹਰ ਇੱਕ ਦਾ ਰਿਜ਼ਕ ਉਹਨੂੰ ਰੱਖਿਆ, ਹਰ ਇੱਕ ਨੂੰ ਰਾਜ਼ਕ ਤਾਂ ਉਹ ਹੈ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਜਿਵੇਂ ਪਾਕਿਸਤਾਨ ਦੇ ਬਹੁਤ ਹੀ ਪਿਆਰੀ ਫਕੀਰ ਜੋੜੀ ਜਿਹੜੇ ਨੇ, ਉਹਨਾਂ ਦਾ ਅਸ਼ਫਾਕ ਸਾਹਿਬ ਦਾ ਮੈਂ ਜ਼ਿਕਰ ਕਰਦਾ ਹਾਂ, ਉਹਨਾਂ ਦੀ ਅਹਿਲੀਆ ਬਾਨੋ ਕੁਦਸੀਆ। ਔਰ ਅਸ਼ਫਾਕ ਸਾਹਿਬ ਨੇ ਕਹਿਣਾ ਕਿ ਵੀ ਰਿਜ਼ਕ ਦਾ ਫਿਕਰ ਤਾਂ ਉਹਨੂੰ ਹੈਗਾ, ਉਹ ਛੱਡ ਕੇ ਬਾਕੀ ਦੱਸੋ ਵੀ ਤੁਹਾਡਾ ਕੀ ਕੰਮ ਹੈ, ਕੀ ਕਰਦੇ ਹੋ। ਜੇ ਤੁਸੀਂ ਕਹੋ ਜੀ ਅਸੀਂ ਆਪਣੇ ਬੱਚਿਆਂ ਲਈ, ਇਹ ਤੁਸੀਂ ਨਹੀਂ ਕਰ ਰਹੇ, ਉਹ ਤਾਂ
ਉਸ ਅੱਲਾਹ ਤਾਲਾ ਦਾ ਮਹਿਕਮਾ ਉਹਨੇ ਤੁਸੀਂ ਦੱਸੋ ਕੀ ਹੈ ਤੁਸੀਂ ਕੀ ਕਰ- ਤੁਹਾਡੇ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਮਖਲੂਕ ਦੇ ਫਾਇਦੇ ਲਈ ਕੀ ਕਰਨਾ। ਔਰ ਇਹੀ ਗੁਰੂ ਸਾਹਿਬ ਨੇ ਕਿਹਾ ਚਿੰਤਾ ਵੀ ਆਪ ਕਰਾਏ ਸੀ ਅਚਿੰਤ ਵੀ ਆਪੇ ਦੇ ਨਾਨਕ ਸੋ ਸਾਲਾਹੀ ਹੈ ਜੇ ਸਭਨਾ ਸਾਰ ਕਰੇ। ਕਿ ਉਹ ਰੱਬ ਜਿਹੜਾ ਹੈ ਖਾਲਕ ਜਿਹੜਾ ਹੈ ਉਹ ਹਰ ਇੱਕ ਦੀ ਸਾਰ ਲੈਂਦਾ ਹੈ, ਉਹਨੂੰ ਹਰ ਇੱਕ ਦਾ ਫਿਕਰ ਹੈ। ਉਹ ਜਲ ਥਲ ਕੋਈ ਜੀਵ ਨੇ ਸਾਰੀ ਕਾਇਨਾਤ ਉਹਦੀ ਬਣਾਈ ਹੋਈ ਹੈ ਔਰ ਉਹ ਕਾਇਨਾਤ ਦਾ ਖਾਲਕ ਪਿਤਾ ਪ੍ਰਤਪਾਲਕ ਕਾਦਰ ਕਰੀਮ ਰਹੀਮ ਉਹ ਸਾਰੇ ਉਹ ਗੁਣ ਨੇ, ਉਹ ਉਹਨੇ ਆਪ ਹੀ ਸਭ ਦੀ ਸਾਰ ਲੈਣੀ ਹੈ। ਔਰ ਪੰਜਵੇਂ ਪਾਤਸ਼ਾਹ ਨੇ ਇਸ ਦੇ ਨਾਲ ਫਿਰ ਇੱਕ ਸ਼ਲੋਕ ਆਪਣਾ ਉਚਾਰਿਆ ਮਹੱਲਾ ਪੰਜਵਾਂ ਕਬੀਰ ਰਾਮ ਨ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰੰਤਾ ਮਰ ਗਿਆ ਔਦ ਪੁਨੀ ਖਿਨ ਮਾਹੇ। ਕਿ ਰੱਬ ਸਾਰ ਵੀ ਲੈਂਦਾ ਹੈ, ਚਿੰਤਾ ਨੂੰ ਕਰਨ ਵਾਲਿਆਂ ਨੂੰ ਅਚਿੰਤ ਵੀ ਕਰਦਾ ਹੈ। ਪਰ ਹੇ ਇਨਸਾਨ ਤੂੰ ਵੀ ਦੇਖ ਕਿ ਤੂੰ ਆਪਣੀ ਜ਼ਿੰਦਗੀ ਨੂੰ ਕਿਸ ਰਸਤੇ ਤੇ ਤੋਰਿਆ ਹੋਇਆ ਹੈ। ਕਬੀਰ ਰਾਮ ਨ ਚੇਤਿਓ ਕਿ ਰੱਬ ਨੇ ਤਾਂ ਉਹ ਤਾਂ ਤੇਰਾ ਰਾਜ਼ਕ ਵੀ ਹੈ, ਤੇਰਾ ਧਿਆਨ ਵੀ ਰੱਖਦਾ ਹੈ, ਤੈਨੂੰ ਸੂਰਜ ਹਵਾ ਪਾਣੀ ਕਿੰਨੀਆਂ ਨਿਯਮਤਾਂ ਕਿੰਨੇ ਤੋਹਫੇ ਜ਼ਿੰਦਗੀ ਦੇ ਦਿੱਤੇ ਹੋਏ ਨੇ, ਪਰ ਤੈਨੂੰ ਉਹ ਤਾਂ ਕਦੇ ਯਾਦ ਨਹੀਂ ਆਇਆ ਕਿ ਭਾਈ ਤੈਨੂੰ ਕੀ ਮਿਲਦਾ ਹੈ, ਕੀ ਮਿਲਿਆ ਹੋਇਆ ਹੈ। ਜੈ ਪ੍ਰਸਾਦ 36 ਅੰਮ੍ਰਿਤ ਖਾਏ ਜੈ ਪ੍ਰਸਾਦ ਬਸੈ ਸੁਖ ਮੰਦਰ ਜੈ ਪ੍ਰਸਾਦ ਸੁਖ ਸੇਜੈ ਬਸਨਾ। ਰਹਿਣ ਦੇ ਲਈ ਘਰ ਸੋਹਣੀ ਸੇਜ ਸੋਹਣਾ ਅੰਨ ਪ੍ਰਸਾਦ ਕਿਰਪਾ ਨੂੰ ਕਹਿੰਦੇ ਨੇ, ਪਰ ਤੂੰ ਬਿਲਕੁਲ ਅਕਿਰਤ ਕਣ ਜਿਹੜਾ ਉਹਨੂੰ ਯਾਦ ਨਹੀਂ ਕਰਦਾ ਹੈ। ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ। ਫਿਰ ਤੂੰ ਲਾਲਚ ਦੌੜ ਰਿਹਾ। ਜਿਵੇਂ ਮੈਂ ਉਹ ਅਕਸਰ ਕਹਿੰਦਾ ਵੀ ਕਿਸੇ ਫਕੀਰ ਨੇ ਕਿਸੇ ਲਾਲੇ ਨੂੰ ਦੇਖਿਆ, ਕੋਈ ਅਮਿਤ ਸ਼ਾਹ ਮੋਦੀ ਦਾ ਹੀ ਹੋਣਾ ਵਡੇਰਾ, ਉਹਨੇ ਕਿਹਾ ਵਾਹ 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 ਲਾਲਾ ਜੀ ਕਿਆ ਹੈ, ਤੁਹਾਡਾ ਮੱਥਾ ਦੱਸਦਾ ਹੈ ਵੀ ਤੁਹਾਡੀਆਂ 20 ਪੀੜ੍ਹੀਆਂ ਜਿਹੜੀਆਂ ਨੇ 20 ਨਸਲਾਂ ਰੱਜ ਕੇ ਖਾਣਗੇ। ਉਹ ਰੋਣ ਲੱਗ ਪਿਆ ਉੱਚੀ ਉੱਚੀ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਜੀ 21ਵੀਂ ਕਿੱਥੋਂ ਖਾਏਗੀ 20 ਤਾਂ ਰੱਜ ਗਈਆਂ 21ਵੀਂ ਕੀ ਕਰੇਗੀ। ਹੁਣ ਜੇ ਤਾਂ ਇਸੇ 'ਚ ਹੀ ਰਹਿਣਾ ਫਿਰ ਤਾਂ ਉਹ ਜਿਹੜੀ ਹੈ ਉਹ ਪਰਛਾਵੇਂ ਵਾਂਗ ਤੁਹਾਡੇ ਅੱਗੇ ਅੱਗੇ ਖੁਸ਼ੀ ਦੌੜਦੀ ਹੈ। ਪਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਫਿਰਿਆ ਲਾਲਚ ਮਾਹੇ ਕਿ ਤੂੰ ਲਾਲਚ ਦੇ ਵਿੱਚ ਗਰੀਡ ਦੇ ਵਿੱਚ ਫਸਿਆ ਹੋਇਆ, ਉਸ ਰੱਬ ਨੂੰ ਅੱਲਾਹ ਤਾਲਾ ਨੂੰ ਵਾਹਿਗੁਰੂ ਨੂੰ ਰਾਮ ਨੂੰ ਯਾਦ ਨਹੀਂ ਕਰਦਾ। ਪਾਪ ਕਰੰਤਾ ਮਰ ਗਿਆ ਔਦ ਪੁਨੀ ਖਿਨ ਮਾਹੇ। ਹੁਣ ਉਮਰ ਬੇਸ਼ੱਕ ਛੋਟੀ ਹੈ, ਅਸੀਂ ਕਹਿੰਦੇ ਹਾਂ ਕਿ 4 ਦਿਨੋਂ ਕੀ ਚਾਂਦਨੀ ਫਿਰ ਅੰਧੇਰੀ ਰਾਤ, ਅਸੀਂ ਇਹ ਵੀ ਕਹਿੰਦੇ ਜੀ ਜ਼ਿੰਦਗੀ 4 ਦਿਹਾੜੇ। ਹੁਣ ਉਹ 4 ਦਿਹਾੜੇ ਕੋਈ ਵੀ ਉਮਰ ਹੋ ਸਕਦੀ ਹੈ, 100 ਸਾਲ ਤੱਕ ਵੀ ਜਾ ਸਕਦੀ। ਪਰ ਜੇ ਤੁਸੀਂ ਜ਼ਿੰਦਗੀ ਦਾ ਹਰ ਪਲ ਰੱਬ ਦੀ ਯਾਦ ਨਾਲ ਜੋੜ ਕੇ ਦੇਖਦੇ ਹੋ ਫਿਰ ਤਾਂ ਹਰ ਪਲ ਸੂਰਜ ਵਾਲੇ ਸਾਲ ਵਰਗਾ ਹੋ ਜਾਂਦਾ, ਇੰਨਾ ਲੰਬਾ ਹੁੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਪਰ ਇਹ ਨਹੀਂ ਹੈ ਵੀ ਰੱਬ ਦੀ ਯਾਦ ਵਾਲੇ ਬੇਫਿਕਰ ਹੋ ਕੇ ਹਰ ਪਲ ਨੂੰ ਇੰਜੋਏ ਕਰਦੇ ਨੇ। ਜਿਹੜੇ ਪਾਪਾਂ 'ਚ ਫਸੇ ਹੁੰਦੇ ਨੇ, ਜਿਹੜੇ ਸਿਨਰ ਨੇ, ਜਿਹੜੇ ਗੁਨਾਹ 'ਚ ਹੁੰਦੇ ਨੇ, ਜਿਹੜੇ ਲਾਲਚ ਵਸ ਧਨ ਪੈਸਾ ਦੌਲਤ ਤੇ ਆਸ਼ੀ 'ਚ ਲੱਗੇ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ। ਪਾਪ ਕਰਨ ਤਾਂ ਮਰ ਗਿਆ ਔਦ ਪੁਨੀ ਖਿਨ ਮਾਹੇ ਕਿ ਉਮਰ ਐਂ ਗੁਜ਼ਰ ਗਈ ਜਿਵੇਂ ਪਲ ਗੁਜ਼ਰ ਜਾਂਦੇ ਨੇ, ਪਾਪ ਕਰਦਿਆਂ ਕਰਦਿਆਂ ਜ਼ਿੰਦਗੀ ਲੰਘ ਗਈ, ਪਾਪ ਕਰਨ ਤਾਂ ਮਰ ਗਏ। ਸੋ ਮੈਸੇਜ ਇਹੀ ਹੈ ਇਸ ਸਾਰੇ 'ਚੋਂ ਕਿ ਭਾਈ ਜ਼ਿੰਦਗੀ ਕੀਮਤੀ ਹੈ, ਰੱਬ ਦੀਆਂ ਨਿਯਮਤਾਂ ਸਾਡੇ ਰੱਬ ਨੇ ਸਾਨੂੰ ਨਵਾਜਿਆ ਹੋਇਆ, ਹਰ ਜ਼ਿੰਦਗੀ ਦੇ ਪਲ ਨੂੰ ਸਮਝੀਏ, ਹੱਕ ਸੱਚ ਇਨਸਾਫ ਦੇ ਲਈ ਵੀ ਖਲੋਈਏ ਤੁਰੀਏ। ਆਪਣੀ ਜ਼ਿੰਦਗੀ ਨੂੰ ਕਾਮਯਾਬ ਜੇ ਬਣਾਉਣਾ ਤੇ ਉਹ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ। ਰੱਬ ਖਲਕਤ ਤੋਂ ਦੂਰ ਨਹੀਂ ਹੈ, ਹਰ ਇੱਕ ਦੇ ਵਿੱਚ ਵਸਦਾ ਹੈ। ਔਰ ਸਾਨੂੰ ਕਿਤੇ ਭੱਜਣ ਦੀ ਲੋੜ ਨਹੀਂ ਹੈ, ਕਿਤੇ ਦੌੜ ਕੇ ਕਿਸੇ ਖਾਸ ਥਾਂ ਤੇ ਰੱਬ ਨਹੀਂ ਬੈਠਾ ਹੋਇਆ। ਇਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਤੁਹਾਡੇ ਅੰਦਰ ਬੈਠਾ ਰੱਬ ਹੈ ਕਿ ਇਸ ਨੂੰ ਹੀ ਤੁਸੀਂ ਅੰਦਰ ਢੂੰਡੋ। ਇਹੀ ਗੱਲ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਭਾਈ ਉਹ ਤੇਰੇ ਅੰਦਰ ਹੈ, ਬਾਹਰ ਤੂੰ ਉੱਡਦੀਆਂ ਨੂੰ ਫੜਦਾ ਫਿਰਦਾ ਕਿ ਜਿਹੜਾ ਅੰਦਰ ਹੈ ਉਹਨੂੰ ਤੂੰ ਫੜਿਆ ਹੀ ਨਹੀਂ ਹੈ। ਔਰ ਇਹੀ ਸਾਡਾ ਉਸ ਵਿਥ ਦਾ ਕਾਰਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਵੇਂ ਸ਼ੂਤ ਹੈ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸਨਾ ਆਪਣੇ ਵਿਊਜ਼ ਕਰ ਲੈਣੇ ਆ।
ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਰ ਸੁਣਾਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।